ਦਰਸ਼ਕੋ ਬ੍ਰੇਕਫਾਸਟ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਸਾਡੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਅਸੀਂ ਉਹ ਲੈਂਦੇ ਹਾਂ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ 27 ਦੇ ਕਰੀਬ ਫੇਸਬੁੱਕ ਮੈਸੇਜ ਨੇ। ਕਸ਼ਮੀਰ ਵਿਰਕ ਜੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਨੇ। ਤੇ ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਸਾਡੇ ਵੀਰ ਭੈਣਾਂ ਦੇ, ਉਹ ਆਪਾਂ ਲੈਂਦੇ ਆ। Oh my God, disappear. Sorry about that. ਹਾਂਜੀ ਆਪਾਂ ਨੈਕਸਟ ਟੌਪਿਕ ਵੱਲ ਜਾਣੇ। ਦੇਖੋ, ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਜੀ ਚਾਈਨਾ, ਇੰਡੀਆ ਹੁਣ ਕਿਵੇਂ ਕੁਝ ਸਮੇਂ ਪਹਿਲੇ ਤੱਕ ਇੰਡੀਆ ਉਹ ਕੁਝ ਕਰਨ ਨੂੰ ਤਿਆਰ ਸੀ ਜੋ ਅਮਰੀਕਾ ਚਾਹੁੰਦਾ ਸੀ ਚਾਈਨਾ ਦੇ ਖਿਲਾਫ। ਬਿਲਕੁਲ ਸਾਊਥ ਚਾਈਨਾ ਸੀ ਦਾ ਮੁੱਦਾ ਹੋਏ, ਅਦਰਵਾਈਜ਼ ਜਿਹੜੀਆਂ ਨੇ ਪਾਲਿਸੀਜ਼ ਹੋਣ, ਉਹਨਾਂ ਸਾਰਿਆਂ ਦੇ ਵਿੱਚ ਅਮਰੀਕਨ ਲਾਈਨ ਟੋ ਹੋ ਰਹੀ ਸੀ। ਉੱਥੇ ਵੀ ਉਹਦੇ ਮੂੰਹ ਨੂੰ ਕੇਕ ਲਾ ਰਹੇ ਸੀ, ਜਨਮ ਦਿਨ ਮਨਾ ਰਹੇ ਸੀ, ਸਮਾਧੀ 'ਚ ਬੈਠੇ ਸੀ ਧਿਆਨ 'ਚ ਧਰ ਕੇ ਟਰੰਪ ਦੀ ਵਿਕਟਰੀ ਇਹ ਉਹ ਸ਼ੁਰੂ 'ਚ। ਪਰ ਹੌਲੀ ਜਿਵੇਂ ਅਸੀਂ ਦੱਸਿਆ ਕਿ ਵੀ ਉਹ H-1/4 ਵੀਜ਼ੇ ਦਾ ਇਸ਼ੂ ਹੋਏ, ਉਹ ਈਵਨ ਟ੍ਰੇਡ ਜਿਹੜੀਆਂ ਐਮਬਾਰਗੋਜ਼ ਨੇ, ਟੈਰਿਫਸ ਜਿਹਨਾਂ ਨੂੰ ਕਹਿੰਦੇ ਨੇ, ਉਹਨਾਂ ਦਾ ਇਸ਼ੂ ਹੋਏ। ਔਰ ਕੁੱਲ ਮਿਲਾ ਕੇ ਉਹ ਸਾਰੇ ਦਾ ਨਤੀਜਾ ਈਰਾਨ ਦੇ ਨਾਲ ਇੰਡੀਆ ਦੀ ਡੀਲਿੰਗ ਹੋਏ ਜੀ। ਔਰ ਇਸ ਸਭ ਦਾ ਨਤੀਜਾ ਸੀ ਕਿ ਬੀਬੀ ਨਿਰਮਲਾ ਤੇ ਬੀਬੀ ਸੁਸ਼ਮਾ ਨਾਤੀ ਧੋਤੀ ਰਹਿ ਗਈ ਵਾਲੀ ਗੱਲ ਉਹਨਾਂ ਦੇ ਨਾਲ ਹੋਈ। ਮੀਟਿੰਗ 2+2 ਦੀ ਦੂਸਰੀ ਵਾਰ ਕੈਂਸਲ ਕੀਤੀ ਜੀ। ਹੁਣ ਲੱਗਦਾ ਹੈ ਵੀ ਉੱਥੇ ਜਿਹੜੇ ਮੋਦੀ ਐਂਡ ਕੰਪਨੀ, ਜਿਹੜਾ ਜਾਲਾਂ ਦਾ ਟੋਲਾ, ਇਹ ਸਮਝਦਾ ਸੀ ਵੀ ਬਾਹਰ ਜਾ ਕੇ ਗੇੜੇ ਦੇ ਕੇ ਤੇ ਜੱਫੀ ਤੇ ਪੱਪੀ ਉਹਦੇ ਨਾਲ ਤੁਸੀਂ ਫੋਰਨ ਪਾਲਿਸੀ ਰਨ ਕਰੋਗੇ ਔਰ ਇਹ ਤੁਹਾਡੇ ਆਣਗੇ। ਉਹਨਾਂ ਨੂੰ ਸਮਝ ਆ ਗਈ ਲੱਗਦੀ ਹੈ ਇਹਨਾਂ ਨੂੰ ਕਿ ਵੀ ਇਹ ਗੱਲ ਨਹੀਂ ਬਣਨੀ। ਤਾਂ ਉਹਨਾਂ ਨੇ ਕੁਝ ਮੈਚਿਓਰ ਜਿਹੜੇ ਫੋਰਨ ਸਰਵਿਸ ਤੇ ਹੋਣਗੇ ਡਿਪਲੋਮੈਟ, ਉਹ ਅੱਗੇ ਕੀਤੇ ਹੋਏ ਨੇ ਜੀ। ਸੋ ਪਹਿਲਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਕਿ ਚੀਨ ਦੇ ਨਾਲ ਸੰਬੰਧ ਸੁਧਾਰੋ, ਕਿ ਵੀ ਅਲਟੀਮੇਟਲੀ ਇਹੀ ਬਾਬਾ ਸਾਡੇ ਨੇੜੇ ਆ, ਇਹ ਨਹੀਂ ਕੰਮ ਆਣਾ ਤਾਂ ਇਹ ਨਹੀਂ ਜਿਹੜਾ ਉਹ ਚਪੇੜ ਵੀ ਮਾਰਨੀ ਜੀ। ਹੁਣ ਇੱਕ ਛੋਟਾ ਜਿਹਾ ਟਾਪੂ ਜਿਹਨੂੰ ਅੱਜ ਇਹਨਾਂ ਨੇ ਉਹਦਾ ਨਾਂ ਤਾਈਵਾਨ ਰੱਖਿਆ ਹੋਇਆ, ਪੁਰਾਣੇ ਪੀਰੀਅਡ 'ਚ ਜਿਹੜਾ ਚੀਨ ਦਾ ਸ਼ਬਦ ਆ ਉਹਦੇ ਲਈ ਫਾਰਮੂਸਾ ਹੈ, ਤੇ ਉਹ ਤਾਈ ਪਾਈ ਵੀ ਕਹਿੰਦੇ ਨੇ ਆਪਣੀ ਜ਼ੁਬਾਨ ਦੇ ਵਿੱਚ। ਹੁਣ ਕਿਉਂਕਿ ਅਮਰੀਕਾ ਨੇ ਉਹਨੂੰ ਖੜਾ ਕੀਤਾ, ਉਸ ਵੇਲੇ ਚਿਆਂਗ ਕਾਈ ਸ਼ੈਕ ਜਿਹੜਾ ਉਹ ਬਹੁਤ ਸਾਰਾ ਉਹਨਾਂ ਦਾ ਕਲਚਰਲ ਖਜ਼ਾਨਾ ਤੇ ਫੌਜ ਤੇ ਪੈਸਾ ਲੈ ਕੇ ਉਹਦੇ ਜਾ ਵੜਿਆ, ਜਦੋਂ ਕਿ ਮਾਓ ਸੇ ਤੁੰਗ ਨੇ ਬਾਕੀ ਮੇਨਲੈਂਡ ਚਾਈਨਾ ਲਿਬਰੇਟ ਕਰਵਾ ਲਿਆ। ਸੋ ਇਨ ਦਾ ਮੀਨ ਟਾਈਮ ਬਹੁਤ ਜਲਦੀ ਕੋਰੀਅਨ ਵਾਰ ਹੋ ਗਈ, ਦੂਜਾ ਹੋ ਗਿਆ। ਉਹਨੂੰ ਇਹਨਾਂ ਨੇ, ਅਮਰੀਕਨਾਂ ਨੇ, ਪੱਛਮੀ ਤਾਕਤਾਂ ਨੇ ਤਾਈਵਾਨ ਨੂੰ ਅੱਜ ਬੜੀ ਵੱਡੀ ਉਹਨੂੰ ਇਕਨੋਮਿਕਲ ਪਾਵਰ ਵੀ ਬਣਾਇਆ ਹੋਇਆ, ਹਥਿਆਰ ਵੀ ਵੇਚਦੇ ਨੇ, ਦੂਜੇ ਵੀ ਨੇ। ਪਰ ਚਾਈਨਾ ਦੀ ਇਹ ਹਮੇਸ਼ਾ ਹੀ ਰਿਹਾ ਕਿ ਵੀ ਅਸੀਂ ਇਹਨੂੰ ਕਦੇ ਵੀ ਅੱਡ ਨਹੀਂ ਮੰਨਦੇ ਔਰ ਉਹ ਇਸ ਗੱਲ ਦੇ ਉੱਤੇ ਗੁੱਸਾ ਕਰਦੇ ਨੇ। ਜਿਵੇਂ ਕੋਈ ਜੇ ਦਲਾਈ ਲਾਮੇ ਨੂੰ ਕੋਈ ਕੰਟਰੀ ਹੋਸਟ ਕਰੇ ਤਾਂ ਚਾਈਨਾ ਪ੍ਰੋਟੈਸਟ ਕਰਦਾ ਕਿ ਕੋਈ ਉਹਨੂੰ ਤਾਈਵਾਨ ਵੀ ਕਹੇ ਜਾਂ ਉਹਦੇ ਨਾਲ ਕੋਈ ਸੰਬੰਧ ਰੱਖਣ। ਚਾਈਨਾ ਦੇ ਮੇਨ ਸਟ੍ਰੀਮ UN 'ਚ ਆਉਣ ਤੋਂ ਪਹਿਲੇ ਤਾਈਵਾਨ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਸੀ, ਪਰ ਚੀਨ ਨੇ ਉਹਨੂੰ ਉੱਥੋਂ ਵੀ ਕਢਾਇਆ। ਹੁਣ ਇੰਡੀਆ ਨੇ ਜਦੋਂ ਪਿਛਲੇ ਪੀਰੀਅਡ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ, ਮੋਦੀ ਨੇ ਤਾਈਵਾਨ ਦੇ ਨਾਲ ਵੀ ਦੱਸਣ ਦੇ ਲਈ, ਜਿਵੇਂ ਮੰਗੋਲੀਆ ਦੇ ਨਾਲ ਟ੍ਰੇਡ ਕਰਨਾ ਚਾਹਿਆ, ਉਹ ਮੰਗੋਲੀਆ ਨੂੰ ਤਾਂ ਇੱਕ ਦਬਕਾ ਚੀਨ ਨੇ ਮਾਰਿਆ ਕਿ ਵੀ ਉਹ ਤਾਂ ਸਾਰੇ ਵਾਪਸ ਮਾਫੀ ਮੰਗ ਕੇ ਉਹਨਾਂ ਨੇ ਭਾਰਤ ਦਾ ਖਹਿੜਾ ਛੱਡਿਆ। ਪਰ ਤਾਈਵਾਨ ਕਿਉਂਕਿ ਆਪਣੀ ਕੈਪੈਸਿਟੀ 'ਚ ਵੀ ਇਕਨੋਮਿਕਲ ਪਾਵਰ ਹੈ, ਵੈਸਟਰਨ ਪਾਵਰਸ ਵੀ ਉਹਨੂੰ ਰੱਖ ਰਹੀਆਂ ਨੇ। ਚਾਈਨਾ ਨੇ ਹੁਣ ਇਹ ਕਿਹਾ ਕਿ ਭਾਈ ਇਹਨਾਂ ਦਾ ਜਿਹੜਾ ਵੀ ਕੋਈ ਏਅਰਲਾਈਨਸ ਤੁਹਾਡੀਆਂ ਸਾਡੇ ਮੁਲਕ 'ਚ ਆਉਂਦੀਆਂ ਨੇ, ਇੱਧਰੋਂ ਦੀ ਉੱਧਰ ਉੱਡਣਾ, ਉਹਦੇ 'ਚ ਇਹਦਾ ਨਾਂ ਨਹੀਂ ਅਸੀਂ ਚਾਹੁੰਦੇ ਵੀ ਤੁਸੀਂ ਤਾਈਵਾਨ ਇਸਤੇਮਾਲ ਕਰੋ ਔਰ ਇਸ ਨੂੰ ਜਿਹੜਾ ਚਾਈਨੀਜ਼ ਤਾਈ ਪਾਈ ਕਹੋ। ਇਹਦਾ ਨਾਂ ਇਹ ਚੀਨ ਦਾ, ਕਿਉਂਕਿ ਅਲਟੀਮੇਟਲੀ ਉਹਨੇ ਚੀਨ ਦਾ ਇਹ ਹਿੱਸਾ ਬਣਨਾ। ਸੋ ਜਿਹੜੀ ਖਬਰ ਤੇ ਉੱਤੇ ਤਾਈਵਾਨ ਨੇ ਅੱਜ ਪ੍ਰੋਟੈਸਟ ਕੀਤਾ, ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਤਾਈਵਾਨ ਐਕਿਊਜ਼ਸ ਇੰਡੀਆ ਆਫ ਗੋਇੰਗ ਟੂ ਬੁਲੀ ਚਾਈਨਾ, ਕਿ ਵੀ ਤੁਸੀਂ ਜਿਹੜਾ ਚਾਈਨਾ ਨੇ ਬੁਲੀ ਤੁਹਾਨੂੰ ਕੀਤਾ ਤੇ ਤੁਸੀਂ ਗੋਡੇ ਟੇਕ ਦਿੱਤੇ ਨੇ। ਇਧਰ ਇਹ ਹੈ, ਚਾਈਨਾ ਵੈਲਕਮਸ 에ਅਰ ਇੰਡੀਆਜ਼ ਡਿਸੀਜਨ ਟੂ ਚੇਂਜ ਤਾਈਵਾਨਸ ਨੇਮ ਔਨ ਇਟਸ ਵੈਬਸਾਈਟ। ਹੁਣ ਜਿਹੜੀ 에ਅਰ ਇੰਡੀਆ ਸੀ, ਇਹਨਾਂ ਨੇ ਤਾਈਵਾਨ ਲਿਖਿਆ ਹੋਇਆ ਸੀ ਕੰਟਰੀ, ਉਹਨਾਂ ਨੇ ਕਿਹਾ ਕਿ ਵੀ ਇਹਨੂੰ ਚੇਂਜ ਕਰੋ ਔਰ ਹੁਣ ਇਹ ਇੰਡੀਆ ਜਿਹੜਾ ਉਹਨੇ ਗੋਡੇ ਟੇਕੇ ਹੋਏ ਨੇ, ਉਹਨੇ ਚੇਂਜ ਕਰਤਾ। ਸੋ ਚਾਈਨਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ। China on Thursday welcomed Air India's decision to change Taiwan's name to Chinese Taipai on its website and asserted that foreign companies operating in the country must obey China's law
and respect its sovereignty and territorial integrity। ਉਹਨਾਂ ਨੇ ਵੈਲਕਮ ਕੀਤਾ, ਉਹਨਾਂ ਨੇ ਕਿਹਾ ਜੀ ਤੁਹਾਨੂੰ ਚੀਨ ਦਾ ਜਿਹੜਾ ਲਾਅ ਹੈ ਜਿਹਦੇ ਥੱਲੇ ਸਾਡੀ ਇਹ ਟੈਰੀਟਰੀ ਹੈ ਮੰਨਣਾ ਹੋਏਗਾ। ਜੀ China views Taiwan, an island which has been independent since 1950, as a rebel region that must be reunited with the mainland by force if necessary। ਚੀਨ ਕਹਿੰਦਾ ਕੱਲ ਨੂੰ ਜੇ ਸਾਨੂੰ ਤਾਕਤ ਨਾਲ ਵੀ ਲੈਣਾ ਪਏ ਅਸੀਂ ਲਵਾਂਗੇ, ਇਹ ਸਾਡਾ ਹਿੱਸਾ ਹੈ। ਜੀ China had raised concerns about Taiwan being described as a separate region by some airlines worldwide, following which carriers like Singapore Airlines, Japan Airlines and Air Canada have changed the description of Taiwan on their websites। ਇਹ ਪਹਿਲਾਂ ਹੀ ਜਿਹਨਾਂ ਮੁਲਕਾਂ ਦੇ ਨਾਂ ਲਏ ਨੇ ਵੀ ਇਹਨਾਂ ਨੇ ਤਾਂ ਉਹਨੂੰ ਪਹਿਲਾਂ ਹੀ ਜਿਹੜਾ ਉਹ ਚਾਈਨੀਜ਼ ਤਾਈਪਾਈ ਕਿਹਾ, ਤਾਈਵਾਨ ਨਹੀਂ ਕਹਿੰਦੇ। ਜੀ ਔਰ ਰਿਸਪੋਂਡਿੰਗ ਟੂ Air India's decision to change the name of Taiwan on its website, Chinese Foreign Ministry spokesperson Lu Kang said Beijing welcomes the move। Our position on this issue is quite clear. The Indian side and other countries must be clear about our position on this। ਉਹਨਾਂ ਨੇ ਚਾਈਨਾ ਨੇ ਕਿਹਾ ਜੀ ਥੈਂਕ ਯੂ, ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਹੁਣ ਜੋ ਤੁਸੀਂ ਮੰਨ ਗਏ ਚਲੋ ਫਿਰ ਵੀ ਚੰਗੀ ਗੱਲ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਲੂ ਨੇ ਕਿਹਾ Air India is respecting the basic fact that there is one China and Taiwan is part of China, we approve of that। ਉਹਨਾਂ ਨੇ ਕਿਹਾ ਜੀ Air India ਨੇ ਮੰਨ ਲਿਆ ਕਿ ਚਾਈਨਾ ਇੱਕ ਹੈ ਔਰ ਇਹ ਸਾਡਾ ਹਿੱਸਾ ਹੈ। ਔਰ ਇਹ ਜਿਹੜਾ respecting China's sovereignty and territorial integrity and obeying Chinese law is a basic principle that foreign companies need to follow in China, Lu added। Earlier, Air India spokesperson said it followed the procedures as advised by Ministry of External Affairs in updating its website with respect to changing name to Taiwan। Air India ने कहा जी जो सानू फॉरेन मिनिस्ट्री ने कहा ਉਹ ਅਸੀਂ ਉਹਦੇ ਮੁਤਾਬਕ ਅਸੀਂ ਚੇਂਜ ਕਰ ਦਿੱਤਾ। Air India operates flights to 2 destinations in China, Shanghai and Hong Kong। ਔਰ 2 ਥਾਂ ਤੇ Air India ਦੀਆਂ ਫਲਾਈਟਸ ਜਾਂਦੀਆਂ ਨੇ। ਸੋ ਹੁਣ ਇਹਨਾਂ ਦੀਆਂ ਫਲਾਈਟਸ ਦੇ ਉੱਤੇ ਤਾਈਵਾਨ ਨਹੀਂ ਹੋਏਗਾ, ਇਹ ਚਾਈਨੀਜ਼ ਤਾਈਪਾਈ ਹੋਏਗਾ। ਜੀ ਔਰ ਤਾਈਵਾਨ ਨੇ ਇਸ ਤੇ ਰਿਐਕਟ ਕੀਤਾ ਹੈ। ਇਹ ਨੋਟੀਫਿਕੇਸ਼ਨ ਬਾਈ ਦਾ ਮਹਾਰਾਜਾ ਹੈਜ਼ ਲੈਡ ਟੂ, ਮਹਾਰਾਜਾ ਉਹਦਾ 에ਅਰਲਾਈਨਸ ਦਾ ਨਾਂ ਹੈ, led to diplomatic friction between India and Taiwan। The Ministry of External Affairs defended the decision of Air India to rename Taiwan into Chinese Taipei on its website and criticism of India going to Beijing। और रवीश कुमार ने इन्हों डिफेंड किया है, उन्होंने मिनिस्ट्री ऑफ एक्सटर्नल अफेयर्स दे जी चाइना ने वेलकम किया और ताइवान जड़ा है वो अपसेट है इस दे उत्ते। और उन्होंने ये कहा है कि भी Taipei Economic and Cultural Center in India is disappointed with Air India changing Taiwan into Chinese Taipei and regrets that this move can be seen as a gesture of succumbing to the unreasonable and absurd pressure from China। उन्होंने कहा जी भी तुसी चीन दे प्रेशर दे थल्ले आ गए हो और इससे खबर दे नाल एक पासे इधरों सुधरिया जापदा भारत, इधर दलाई लामे की एक स्टेटमेंट जी उन्हें धर्मशाला दी पिछले दिन, ट्रीटिंग चाइना एज एनमी विल बी स्टूपिड सेज दलाई लामा। दलाई लामा कहना जी बिल्कुल जे कोई कहे जी चाइना दुश्मन है ये तो बड़ी स्टूपिड गल है। हुण ये तुसी इहदे तो अंदाजा अगे दलाई लामे नूं ला के जिहड़ा कदे अरुणाचल च भेजदे सी, कदे उहदे तो कोई होर करवाउंदे सी जी। हुण दलाई लामा कह रहा भी चाइना नूं तुसी दुश्मन कहना, स्टूपिड। The Dalai Lama has called upon the Tibetan people to shun conflict of regions, issues and ideologies। उन्होंने कहा जी ये झगड़े ना करो खित्तियां दे उत्ते, issues ते, विचारता। He also said that Tibetans confronting China as an enemy would be stupid for resolving the issue of Tibet। उन्होंने कहा जी जे तुसीं उन्हां नूं दुश्मन कहोगे तो तिब्बत दा इशू जिहड़ा ओह रिजॉल्व नहीं होना। The Dalai Lama said this while speaking to the participants in the first international conference on the middle way approach at the Sunglakhong courtyard on Wednesday। फिर उन्होंने कहा जी कि भी ये जड़ा है दलाई लामे दी जिहड़ी स्टेटमेंट है बड़ी सिग्निफिकेंट है, खास तौर पर तिब्बतन कमिटी दे विच इस इशू दे उत्ते जिहड़ी डिवीजन है। और हुण दलाई लामा ये कहा गया है कि भी सानू मिडल लाइन लैनी चाहिए है, चाइना नूं दुश्मन ना मनो। और इस सारे चों हुण अंदाज़ा ला लो कि दलाई लामे का तो बेचारा हाल यही है, वे तू मेरा बुलाया बोल, चंगा बोलदा क्यों नहीं, पंजाबी दसो ये तो बेचारा बुलाया ही बोलदा है। और इसनूं हुण उन्होंने इंडियंस ने कहा होना कि भी
ਇਧਰ ਅਸੀਂ ਤਾਈਵਾਨ ਨੂੰ ਚਾਈਨੀਜ਼ ਤਾਈਪਾਈ ਬਣਾਤਾ। ਹੁਣ ਤੂੰ ਵੀ ਉਹਨਾਂ ਨਾਲ ਜਾ ਕੇ ਕੋਈ ਗੱਲਬਾਤ ਜੇ ਕਰਨੀ ਹੈ ਤਾਂ ਪਹਿਲਾਂ ਆਪਣੀ ਗਰਾਊਂਡ ਤਿਆਰ ਕਰ ਲੈ, ਤੇ ਜਾ ਕੇ ਮਰਨ ਤੋਂ ਪਹਿਲੇ ਜੇ ਕਈਆਂ ਦੀ ਖਾਹਿਸ਼ ਹੁੰਦੀ ਹੈ ਨਾ ਕਿ ਵੀ ਮੈਂ ਜਾ ਕੇ ਤਿੱਬਤ ਦੀ ਮਿੱਟੀ 'ਚ ਜਾਵਾਂ, ਜੇ ਤਿੱਬਤ ਦੀ ਮਿੱਟੀ 'ਚ ਜਾਣਾ ਤਾਂ ਫਿਰ ਇਹ ਕਹਿਣਾ ਪੈਣਾ ਕਿ ਵੀ ਇਹ ਸਟੂਪਿਡ ਕੰਮ ਨਾ ਕਰੋ, ਚਾਈਨਾ ਦੁਸ਼ਮਣ ਥੋੜਾ, ਆਓ ਚਾਈਨਾ ਨੂੰ ਘੁੱਟ-ਘੁੱਟ ਕੇ ਜੱਫੀਆਂ ਪਾਈਏ, ਤਿੱਬਤੀ ਚਾਈਨੀ ਭਾਈ ਭਾਈ, ਹਿੰਦੀ ਚੀਨੀ ਭਾਈ ਭਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਵੀਰਵਾਰ ਨੂੰ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਦੇ ਸ਼ਬਦ ਤੇ ਵਿਚਾਰ ਕਰਦੇ ਜੀ। ਇਹ ਰਾਗ ਧਨਾਸਰੀ ਦਾ ਸ਼ਬਦ ਹੈ, ਛੋਟਾ ਸ਼ਬਦ ਹੈ, ਪਰ ਹਰ ਸ਼ਬਦ ਦੇ ਵਿੱਚ ਇੱਕ ਮੈਸੇਜ ਹੈ, ਉਹ ਰੱਬ ਦੀ ਯਾਦ ਹੈ। ਭਗਤ ਜੀ ਦਾ ਇਹ ਸ਼ਬਦ ਹੈ, ਪਤਿਤ ਪਾਵਨ ਮਾਧੋ ਬਿਰਦ ਤੇਰਾ, ਧਨ ਤੇ ਵੈ ਮੁਨ ਜਨ, ਜਿਨ ਧਿਆਇਓ ਹਰ ਪ੍ਰਭ ਮੇਰਾ, ਮੇਰੇ ਮਾਥੇ ਲਾਗੀ ਲੈ, ਧੂਰ ਗੋਬਿੰਦ ਚਰਨਨ ਕੀ, ਸੁਰ ਨਰ ਮੁਨ ਜਨ ਤਿਨहों ते दूर रहाओ, दीन का दयाल माधो गर्भ पर हारी, चरण शरण नामा बल तिहारी। जिवें रहाओ केंद्री नुकता हुंदा है शब्द दा, मेरे माथे लागी ले धूर गोबिंद चरणन की, कि मेरे मस्तक दे उत्ते गोबिंद प्यारे उस रब दे चरनां दी धूड़, हुण रब दे तां चरण नहीं हुंदे ते धूड़ कित्थों होएगी, इस नूं रब दी याद, कि जिवें अपने मन नाल कोई किसी दे चरनां नाल लिपट जांदा है, इवें महसूस करना कि भी मैं हमेशा ही उस दे अंग संग है, उस दे नाल जुड़िया होया। मेरे माथे लागी ले धूर गोबिंद चरणन की, सुर नर मुन जन तिन्हों ते दूर, कि जिस रब दी नज़दीकी दे लई देवते मनुख मुनी जन मुनियां दे समूह तरसदे ने, एफर्ट करदे ने, मैनू वो हासिल निरंकार दी रहमत दे नाल होई है, ते उन्हां तो वो रब दूर है, तिन्हों ते दूर, उन्हां नूं वो धूड़ चरण धूड़ नहीं मिली रब दे चरनां दी, जिहड़ी रब ने कर्म करके मैनू बख्शी। और पहली लाइन है, पतत पावन माधो बिरद तेरा। ਹੁਣ ਜਦੋਂ ਅਸੀਂ ਬਿਰਧ ਕਹਿੰਦੇ ਹਾਂ, ਬਿਰਧ ਦਾ ਮਤਲਬ ਹੁੰਦਾ ਹੈ ਮੁੱਢ ਕਦੀਮੀ ਸੁਭਾਅ ਜੀ, ਮੂਲ ਸੁਭਾਅ। ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ, ਔਰ ਕਈ ਇਹ ਸਮਝਦੇ ਨੇ ਵੀ ਸ਼ਾਇਦ ਇਹ ਬਜ਼ੁਰਗਾਂ ਲਈ ਹੈ, ਬਜ਼ੁਰਗਾਂ ਨੂੰ ਵੀ ਬਿਰਧ ਕਹਿੰਦੇ ਨੇ, ਜਦੋਂ ਕਹਿੰਦੇ ਬਿਰਧ ਕੀ ਪੈਜ ਪੰਥ ਕੀ ਜੀਤ। ਹੁਣ ਬਿਰਧ ਕੀ ਹੈ ਕਿ ਤੇਰਾ ਸੁਭਾਅ ਹੈ, ਮੁੱਢਲਾ ਸੁਭਾਅ ਹੈ, ਜਿਹੜੇ ਜਿਸ ਦੀ ਤੁਸੀਂ ਪੈਜ ਰੱਖਣੀ ਹੈ। ਉਹ ਜਿਹਨੂੰ ਸਰ ਕਪੂਰ ਸਿੰਘ ਟਰਾਂਸਲੇਟ ਕਰਦੇ ਨੇ ਕਿ ਦਾ ਆਨਰਸ ਆਫ ਦਾ ਖਾਲਸਾ ਸ਼ੁੱਡ ਬੀ ਕੈਪਟ, ਕਿਉਂਕਿ ਤੂੰ ਖਾਲਸਾ ਸਾਜਿਆ, ਅਕਾਲ ਪੁਰਖ ਦੀ ਫੌਜ ਹੈ, ਔਰ ਇਹਨਾਂ ਦੇ ਨਾਲ ਖਲੋਣਾ ਜਿਹੜਾ ਹੈ ਤੇਰੀ ਮੁੱਢ ਕਦੀਮੀ ਸੁਭਾਅ ਔਰ ਪਛਾਣ ਹੈ, ਔਰ ਇਸ ਬਿਰਧ ਦੀ ਪੈਜ ਰੱਖਣੀ ਹੈ, ਇਸ ਨੂੰ ਜਿਹੜਾ ਆਨਰ ਕਰਨਾ। ਸੋ ਇੱਥੇ ਭਗਤ ਜੀ ਕਹਿੰਦੇ ਨੇ, ਪਤਿਤ ਪਾਵਨ ਮਾਧੋ ਬਿਰਧ ਤੇਰਾ, ਹੇ ਮਾਧੋ, ਹੇ ਵਾਹਿਗੁਰੂ, ਤੇਰਾ ਇਹ ਬਿਰਧ ਹੈ, ਤੇਰਾ ਮੁੱਢ ਕਦੀਮੀ ਸੁਭਾਅ ਹੈ ਕਿ ਤੂੰ ਪਤਤ ਨੂੰ ਜਿਹੜਾ ਡਿੱਗਿਆ ਹੋਇਆ ਉਸ ਨੂੰ ਉੱਪਰ ਚੁੱਕ ਕੇ ਪਾਵਨ ਬਣਾਉਣ ਦੀ ਸਮਰੱਥਾ ਰੱਖਦਾ। ਤੂੰ ਪਤਤਾਂ ਨੂੰ ਪਤਤ ਪਾਵਨ ਬਹੁਤ ਸਾਰੀ ਥਾਂ ਤੇ ਬਾਣੀ ਚ ਆਏਗਾ ਵੀ ਇਹ ਤੇਰਾ ਬਿਰਧ ਹੈ। ਪਤਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇ ਵੈ ਮੁਨ ਜਨ, ਜਿਨ ਧਿਆਇਓ ਹਰ ਪ੍ਰਭ ਮੇਰਾ, ਕਿ ਉਹ ਮੁਨ ਜਨ ਮੁਨੀਆਂ ਦਾ ਸਮੂਹ, ਹੋਲੀ ਲੋਕਾਂ ਦਾ ਸਮੂਹ ਧਨ ਹੈ, ਉਹ ਬਲੈਸਡ ਨੇ, ਜਿਨ੍ਹਾਂ ਨੇ ਉਸ ਮੇਰੇ ਵਾਹਿਗੁਰੂ ਨੂੰ, ਜਿਨ ਧਿਆਇਓ ਹਰ ਪ੍ਰਭ ਮੇਰਾ, ਜਿਨ੍ਹਾਂ ਨੇ ਉਸ ਨੂੰ ਧਿਆਨ ਚ ਲਿਆਂਦਾ, ਯਾਦ ਕੀਤਾ। ਫਿਰ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ, ਸੁਰ ਨਰ ਮੁਨ ਜਨ ਤਿਨਹੁ ਤੇ ਦੂਰ ਰਹਾਓ, दीन का दयाल माधो गर्भ परहारी, चरण शरण नामा बल तिहारी। दीन का दयाल, ये बिरद की गल है। हे वाहिगुरू, तू दीना दा दयाल है। दीना दे उत्ते जदों असीं कहंदे दीना बंधु, बंधु हुंदा है दोस्त, कि तू दीन जिहड़ा बिल्कुल आसरे ते टिकिया होया, जिहदे कोल कुछ नहीं है। जदों असीं आम लोकां लई भी कहंदे आ कि भाई असीं हमसर दीन, भगत रविदास दयाल ना तुम सर, अब पतियार क्या कीजे। हुण होर की परखना है, मेरे वर्गा घटिया तो घटिया को होर दीन हो नहीं सकता।
ਔਰ ਹਮਸਰ ਦੀਨ ਦਇਆ ਤੇ ਤੇਰੇ ਤੋਂ ਵੱਡਾ ਕੋਈ ਦਿਆਲੂ ਦਿਆਲੂ ਨਹੀਂ ਨਹੀਂ ਕੋਈ। ਤੇ ਇੱਥੇ ਵੀ ਭਗਤ ਜੀ ਦੀਨ ਕਾ ਦਿਆਲ ਕਹੇ ਵਾਹਿਗੁਰੂ ਤੁਸੀਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਹੋ। ਮਾਧੋ हे ਵਾਹਿਗੁਰੂ ਗਰਭ ਪ੍ਰਹਾਰ ਹੁੰਦਾ ਹੈ ਖਤਮ ਕਰਨਾ, ਗਰਭ ਹੰਕਾਰ ਜੀ ਤੁਸੀਂ ਵੱਡਿਆਂ ਦੇ ਵਿੱਚ ਜਿਹੜਾ ਭਰਿਆ ਹੋਇਆ ਹੰਕਾਰ ਹੈ ਉਸ ਨੂੰ ਖਤਮ ਕਰ ਦਿਓ, ਪਤਤ ਨੂੰ ਪਾਵਨ ਬਣਾਉਂਦੇ ਹੋ, ਦੀਨਾਂ ਨੂੰ ਗਲ ਨਾਲ ਲਾਉਂਦੇ ਹੋ। ਚਰਨ ਸ਼ਰਨ ਨਾਮਾ ਬਲ ਤਿਹਾਰੀ ਹੈ, ਮੈਂ ਬਲਿਹਾਰ ਜਾਂਦਾ ਹਾਂ ਕਿ ਮੈਂ ਨਾਮਦੇਵ ਮੈਂ ਨਾਮਾ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ, ਤੇਰੇ ਬਿਰਧ ਤੋਂ ਬਲਿਹਾਰੀ ਜਾਂਦਾ ਹੈ, ਤੇਰੇ ਤੋਂ ਬਲਿਹਾਰ ਜਾਂਦਾ ਹੈ। ਸੋ ਜੀ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV84। ਬੁਲਾਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।